ਮਹਿਰਗੜ੍ਹ, ਇਹ ਸਾਰੀਆਂ ਵਸੋਂ ਨੇ ਸਾਡੀ। ਅਸੀਂ ਇਹਨਾਂ ਬਾਰੇ ਹੁਣ ਮਹਿਰਗੜ੍ਹ ਹੋਦਾ ਦਾ ਕਿੰਨੇ ਲੋਕ ਨੇ ਜਿਹੜੇ ਇਸ ਦੀ ਤਵਾਰੀਖੀ ਅਹਿਮੀਅਤ ਬਾਰੇ, ਪਿਛੋਕੜ ਬਾਰੇ ਜਾਣਦੇ ਹੋਣ। ਇਹ ਮਿੱਤਰ ਜਿਹੜੇ ਸਾਡੇ ਜਾਂਡਿਓ ਸਾਹਿਬ ਆਏ, ਸਾਡੇ ਬਹੁਤ ਸਾਰੇ ਲੋਕ ਜਿਹੜੇ ਨਾ ਪੰਜਾਬ ਦੇ ਲੋਕ ਸਿੰਧੋਂ ਪੰਜਾਬੀ ਹੋ ਕੇ ਆਏ ਨੇ। ਇੱਥੇ ਉਹਨਾਂ ਨੂੰ ਆਪਣੇ ਪੰਜਾਬੀ ਹੋਣ ਦਾ ਹੀ ਪਤਾ ਨਹੀਂ ਲੱਗਦਾ। ਮੈਂ ਖੁਦ ਵੇਖਿਆ ਇੱਥੇ ਪੰਜਾਬੀ ਲਹਿਰ ਨਾਲ ਜਿਹੜੇ ਲੋਕ ਜੁੜੇ। ਅਸੀਂ ਮੈਂ 1990 ਤੇ ਕਰਾਚੀ ਦੇ ਲੋਕ ਜ਼ਿਆਦਾ ਜੁੜੇ। 90 'ਚ ਅਸੀਂ ਪੰਜਾਬੀ ਵਾਸਤੇ ਕੰਮ ਇੱਥੇ ਲਾਹੌਰ 'ਚ ਆ ਕੇ 5 ਸਾਲ ਅਸੀਂ ਪਿੱਛੇ ਕੀਤਾ, ਸਾਰਾ ਕੁਝ ਕੀਤਾ। ਜਿਹੜੇ ਉਲਾਮੇ ਸਨ ਕਿ ਇਲਮ ਦੀ ਸਾਇੰਸ ਦੀ ਕਿਤਾਬ ਨਹੀਂ, ਅਸੀਂ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਰਿਆਜ਼ੀ, ਤਰਖਾਣੇ ਕੰਮ, ਰਡਾਰ, ਕੰਪਿਊਟਰ, ਇਹ ਕਿਤਾਬਾਂ ਅਸੀਂ ਸਾਰੀਆਂ ਪੰਜਾਬੀ ਦੇ ਵਿੱਚ 1994-95 ਛਾਪਤੀਆਂ ਨੇ। ਸਿਰਫ ਇਸ ਕਰਕੇ ਕਿ ਵੀ ਉਲਾਮਾ ਨੇ ਆਵੇ ਕਿ ਪੰਜਾਬੀ ਦੇ ਵਿੱਚ ਤਾਂ ਇਲਮ ਦੀ ਗੱਲ ਹੀ ਨਹੀਂ ਹੋ ਸਕਦੀ। ਤੋਂ ਪੰਜਾਬੀ ਨੂੰ ਅਨਪੜ੍ਹਾਂ ਦੀ ਬੋਲੀ ਬਣਾਤਾ ਸੀ। ਪਰ ਸਾਡੇ ਪੰਜਾਬ 'ਚ ਜਿਹੜੀ ਬੋਲੀ, ਸਾਡੇ ਦੇਸ਼ 'ਚ ਜਿਹੜੀ ਬੋਲੀ ਨੇ ਸਭ ਤੋਂ ਪਹਿਲੇ ਆਪਣਾ ਹੱਕ ਵੀ ਲਿਆ, ਮਾਨਤਾ ਵੀ ਲਈ, ਲਿਖਤ ਪੜ੍ਹਤ ਦਾ ਸਾਰਾ ਮਾਮਲਾ ਵੀ ਚੱਲਿਆ, ਉਹ ਸਿੰਧ ਵਾਲੇ ਸਨ। ਸਾਨੂੰ ਫਖਰ ਹੈ ਜੀ ਇਹਨਾਂ ਦੋਸਤਾਂ ਤੇ ਜਿਨ੍ਹਾਂ ਨੇ ਆਪਣਾ ਹੱਕ ਮਾਣ ਹੈ। ਜਿਸ ਤਰ੍ਹਾਂ ਇਹ ਸਾਂਝ ਪੇ ਬਣਾਉਂਦੇ ਨੇ ਔਰ ਪੰਜਾਬ ਦੀ ਪੰਜਾਬੀਅਤ ਨਾਲ ਜੁੜੀ ਹੋਈ, ਪੰਜਾਬੀ ਦੀ ਗੱਲ, ਪੰਜਾਬੀ ਦੀ ਖਬਰ, ਪੰਜਾਬੀ ਕਲਚਰ ਦੀ, ਪੰਜਾਬੀ ਲਿਟਰੇਚਰ ਦੀ ਕੋਈ ਇਵੈਂਟ ਹੋਵੇ, ਸਾਨੂੰ ਉਰਦੂ ਮੀਡੀਆ ਇੰਨਾ ਕਵਰ ਨਹੀਂ ਕਰਦਾ ਜਿੰਨੇ ਐਡੀਸ਼ਨਲ ਛਾਪ ਕੇ ਸਿੰਧ ਦਾ ਮੀਡੀਆ। ਇਹਨਾਂ ਦੋਸਤਾਂ ਨੇ ਚਾਂਡੀਆ ਸਾਹਿਬ ਦਾ ਆਰਟੀਕਲ ਹੈ ਲੋਹੜੀ ਉੱਤੇ ਬਕਾਇਦਾ। ਹਿੱਸਾ ਪਾਓ ਤੇ ਉਸ ਤਰ੍ਹਾਂ ਦਾ ਇੱਕ ਮੈਂ ਸ਼ੇਰ ਸੁਣਾ ਦੇਣਾ। ਬਾਕੀ ਬਾਬਾ ਜੀ ਆਪ ਪਲੀਜ਼ ਕਿ ਜਾਗਣ ਵੇਲੇ ਜਿਹੜੇ ਜਾ ਕੇ ਸੁੱਤੇ ਨੇ, ਜਾਗਣ ਵੇਲੇ ਜਿਹੜੇ ਜਾ ਕੇ ਸੁੱਤੇ ਨੇ, ਲੇਖਾਂ ਉੱਤੇ ਮਿੱਟੀ ਪਾ ਕੇ ਸੁੱਤੇ। ਜਾਗਣ ਵੇਲੇ ਜਿਹੜੇ ਜਾ ਕੇ ਸੁੱਤੇ ਨੇ, ਲੇਖਾਂ ਉੱਤੇ ਮਿੱਟੀ ਪਾ ਕੇ ਸੁੱਤੇ ਨੇ। तो साढ़े वटकिया ने चूँकि सारे गल कर कि इन्होंने कुछ नहीं सोचा, बस सादा लोग सन। साड़ी रहतक का मकसद की सी अगे ना जानता, उसकी वजह से कि असी मैदाना के लोग सन, फसलां उगाने वाले लोग सन। तो सानू उस पास दरबारां वाले कभी भी साडा ध्यान नहीं होया। तो दरबारां वाले वो लोग जाते हैं ਜਿਹੜੇ ਸਾਜ਼ਿਸ਼ੀ ਹੁੰਦੇ ਨੇ, ਤੇ ਅਸੀਂ ਸਾਜ਼ਿਸ਼ੀ ਨਹੀਂ ਸਾਂ। लिहाजा असी खेतों में रोटी बनाते रहे, कणक उगाते रहे, कमाद उगाते रहे, ताकि आवाम जी और रोटी खावे और सुख ना वंडे। तो वड्डा मसला जिहड़ा रोटी हुंदा है, आटा सब तो पहला सानू, आटा रब तो पहला सानू। ਚਾਂਡੀਆ ਸਾਹਿਬ ਕਹਿਣਗੇ, ਚਾਂਡੀਆ ਸਾਹਿਬ ਤੋਂ ਪਹਿਲੇ ਮੈਂ ਸਿੰਪਲ ਇੱਕ ਚੀਜ਼ ਐਡ ਕਰਾਂਗਾ, ਜਿਹੜਾ ਮੈਂ ਵੀ ਆਪਣੀ ਗੱਲ ਦੇ ਵਿੱਚ ਕਿਹਾ, ਬਾਅਦ ਦੇ ਵਿੱਚ ਵੀ ਹੋਇਆ ਕਿ ਸਾਡੇ ਵੱਡਿਆਂ ਨੇ ਕੁਝ ਨਹੀਂ ਕੀਤਾ। ਉਹਦੀ ਇੱਕ ਵਜ੍ਹਾ ਵੀ ਹੈ ਕਿ 47 ਵੇਲੇ ਤੁਸੀਂ ਇਸੇ ਪੰਜਾਬ ਦੇ ਅੰਦਰ 15 ਲੱਖ ਬੰਦਾ ਮਰਾ ਦਿਓਗੇ ਤੇ ਉਹ ਤਾਂ ਸਮਾਜ ਡਰਿਆ ਹੋਇਆ ਸਮਾਜ ਹੋਏਗਾ। ਤੁਸੀਂ ਹਾਂ ਕਰੋੜਾਂ ਲੋਕ ਜਿਹੜੇ ਇਹਨੂੰ ਬੇਘਰ ਕਰ ਦਿੱਤੇ, ਉਹ ਤੇ ਉਹਨਾਂ ਨੂੰ ਤੇ ਆਪਣੇ ਸਰਵਾਈਵਲ ਦਾ ਮਸਲਾ ਸੀ ਕਿ ਅਸੀਂ ਜੀਣਾ ਕਿਵੇਂ। ਸੋ ਇਹ ਸਾਰੀਆਂ ਗੱਲਾਂ ਤੇ ਹੁਣ ਜਦੋਂ ਪੇੜ ਵੱਜ ਗਏ, ਗਰੋ ਗਰੀ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਉਲਟ ਪੁਲਟ ਗਏ। ਲੇਕਿਨ ਉਹ ਜਿਹੜਾ ਡਰ ਖੌਫ ਸੀ ਉਹਨੇ ਕਿਤੇ ਪੈਰ ਹੀ ਨਹੀਂ ਲਾਣ ਦਿੱਤੇ, ਤੇ ਹੁਣ ਪੈਰ ਲੱਗ ਰਹੇ ਨੇ ਤੇ ਆਸਤਾ ਆਸਤਾ ਅਕਲ ਆ ਰਹੀ ਹੈ। ਤੇ ਚਾਂਡੀਆ ਸਾਹਿਬ ਕੁਝ ਕਹਿਣਗੇ, ਉਸ ਤੋਂ ਬਾਅਦ ਮਿਊਜ਼ਿਕ ਵੱਲ ਆਨੇ ਆ ਜੀ। ਸੋਨੀ ਨੋ ਚਾਂਡੀਆ ਸਾਹਿਬ ਦੀਆਂ ਗੱਲਾਂ ਕਾਫੀ ਦੇਰ ਹੋ ਗਈਆਂ। सुभान अल्लाह। सर जी मैं न्याजमंद शुक्रगुजार आप सबकी मोहब्बत आंदा ਇਹ ਗੱਲ ਸੁਣੋ, ਇਹ ਗੱਲ ਸੁਣੋ। न्याजमंद मैं शुक्रगुजार आप सबकी मोहब्बत आंदा। मैं कोशिश करांगा कि पंजाबी गल करा, अगर कहीं फस गया तो उर्दू दा मदद ले। ਇਹਨੇ ਪੰਜਾਬੀ सब तो पहले सब नु लोहड़ी दियां रज बधाइयां। इस घर की छत पर ये मेरी तीजी लोहड़ी है ते मेरा नाम आ रहा। तो इससे पहले मुझे 10 साल हुए यहाँ पर, 10-12 साल लाहौर में। 10-12 साल में जब मैं यहाँ आया तो अपने दोस्तों से मैंने कहा कि पंजाब में जाकर लाहौर में मेरा कोई भी रिश्तेदार, कोई दोस्त, कोई अहबाब नहीं है। मैंने किससे दोस्ती रखनी है, किससे मिलना है। मैं बाबडा में जॉब करता हूँ, जहाँ पर एक बिल्डिंग में अंदर 3000 सिर्फ अफसर रहते हैं। बहुत सारे लोग हैं, अपनी कॉलोनी है, बहुत सारी जान पहचान। मुझे मेरे घर से हुक्म हुआ, मेरे बाबा ने, मेरे चचा ने और मेरे दादा ने मुझे कहा आपको लाहौर में जाकर पंजाबियों से दोस्ती रखनी है, पंजाब से दोस्ती रखनी है, पंजाबी ज़बान से दोस्ती रखनी है और पंजाबी कल्चर से रखनी है। इससे बड़ी बात यह कि हमारा ख़ानदान अदबी ख़ानदान है। मेरे दादा सिंधी अदबी बोर्ड के चेयरमैन रहे हैं। तो उन्होंने और दूसरों ने मुझे कहा कि आपने अब जो लिखना है ना, वो पंजाबी बन के लिखना है और आपका टॉपिक पंजाब है, सिंध उसका पस मंज़र है, सिंध सब्जेक्ट नहीं है तुम्हारा टॉपिक भी पंजाबी होगा।
तो यहाँ लिखने के लिए, पढ़ने के लिए मुझे सबसे जो आसान जगह मिली वो मुझे मिली पीलाक और अलहमरा। तो बाकी तफसील में कई बार बता चुका हूँ कि वहाँ पर जाके मैंने ज़बरदस्ती जगह बनाई, लोगों को देखा, चुना, अफजल शायर को मैंने ढूंढा, कहाँ रहता है, क्या करता है, फिर उससे मिला जाकर, फिर उससे बात की। सबसे पहले मैं आपको एक कमाल की 2-3 बातें बताता हूँ। आज मुझे खुशी से बात की है कि आज के प्रोग्राम में नौजवान बहुत हैं और सबके जो है ना मौजू उनकी तरफ है। सिंध में जो भी इनकलाब आया, जहाँ भी आया, आप यकीन करें वो सिर्फ़ और सिर्फ नौजवान लाए। अगर आपको कराची का 3 तलवार याद है और 2 तलवार याद है तो ये सिंध यूनिवर्सिटी के नौजवानों की तहरीक में, उसके सिले में गवर्नमेंट ऑफ पाकिस्तान ने बना कर दिया था, जुल्फ़िकार भुट्टो ने। अयूब के दौर में यूनिवर्सिटी के स्टूडेंट्स ने जो तहरीक चलाई, उसके मान में उन्होंने 2 तलवार का वहाँ पर कराची में बना कर दिया। मैं आपको एक दिलचस्प बातें 2-3 बताता हूँ। हमें सबसे पहले ना ये जानना चाहिए कि धरती क्या है, बोली क्या है, कौम क्या है। हमें मौलवी साहब बता देगा कौम का मतलब है गुज्जर, असी कहेंगे सुभान अल्लाह जी। कौम का मतलब है चांडे हो, तो हम कहेंगे सुभान अल्लाह जी, ठीक है ना। मगर हम इंसाइक्लोपीडिया ब्रिटानिका खोलते हैं, आप किसी भी डिक्शनरी को देखें, आपको जो स्कूल में पढ़ाया जाता है, जो कॉलेज में पढ़ाया जाता है ना, आप उसको देखें। तकरीर को छोड़ें, पीटीवी को छोड़ें, जंग अखबार और नए वक्त को छोड़ें, जो आपको पाकिस्तान स्टडी पढ़ाई जाती है उसमें कौमियत का तस्वुर क्या लिखा हुआ है? पता है क्या लिखा हुआ है? लिखा हुआ है कौम एक ऐसे गुरु का नाम है जो लोग जिस धरती पर रहते हों वो धरती उनकी अपनी हो। नंबर दूसरा, उनकी अपनी ज़बान हो जो दूसरी ज़बानों से मुख्तलिफ हो। नंबर तीसरा, वो जो ज़बान बोलते हैं वो लिखी भी जाए, पढ़ी भी जाए, उसमें लिटरेचर भी हो, कल्चर भी हो, और वो गाई भी जाए। और उनका रक्स करने का अंदाज़ हो जो दूसरों से मुख्तलिफ हो, उनके खाने हो जो दूसरों से मुख्तलिफ हो। और वो जब उनसे उनकी ज़बान में बोलने वाला, उनके लिबास वाला बंदा मिले तो वो हज़ारों में पहचान ले कि ये पंजाबी। इसको कहते हैं कौम। तो कौमियत का तस्वुर 2 कौमी नज़रियात में थोड़ा तब्दील किया गया। उसमें कहा गया कि कौम का तस्वुर ये है हिंदू और मुस्लिम, जो हमें पढ़ाया जाता है। हमें पाकिस्तान स्टडी में पढ़ाया जाता है कौम का तस्वुर 2 कौमी नज़रिया। आप पढ़ें जाकर, आप अपनी लाइब्रेरी में जाएं, आप देखें जाकर। और हमें सोशलॉजी में पढ़ाया जाता है कौम का मुख्तलिफ तस्वुर। ये तस्वुर हमें पता चलता है जब हम फाइनल कर चुके होते हैं, जब शादी हो चुकी होती है, तब पता चलता है बेगम कौन सी निकली है। पहले तो पता ही नहीं थी, ठीक है ना। तो हमें बातें पता चलता है। हमें पहले पता कैसे चलेगा? ये पता चलाने के लिए सिंध के अदीबों ने सोचा कि हमारे हीरोज़ कौन से हैं। आपको मैं एक छोटी सी अपडेट बताता हूँ। जब सिंध में ज़बान का मसला हुआ तो वहाँ के अदीब मिले, और ये बात मैंने पंजाब में की, इस पर एक मैं आर्टिकल भी लिख रहा हूँ और कई अदीबों से मिला हूँ। उन सबको कहा गया कि पंजाब के जेड़े अदीब हैं ना, बड़े हीरोज़, आप जिसको हीरो मानते हो पहले उनको आइडेंटिफाई करो कि दुल्ला भट्टी साडा हीरो है। अब है तो उस पर किताब आनी चाहिए, उस पर लिखना चाहिए। तो उन्होंने ये किया कि 2 सुमरो, हमारा एक हुक्मरान रहा है, दुलिया दरिया खान, मखदूम बिलावल, शहीद शाह इनायत, शेर सिंध मीर शेर मोहम्मद खान, होशू शीदी, दीवान हरचंद राय, गुलाम मोहम्मद भुरगड़ी, अल्लाह बख्श सुमरो, माई बख्तावर, हेमू कालानी, जमशेद नसरवान जी, ये वो शख्सियात थी जिसका सिंध की तहजीब में, तमद्दुन में बहुत बड़ा किरदार था। आपको पता है क्या हुआ? एक बार वो हमारे बहुत बड़े अदीब जिनको हमारे दानशर जानते होंगे, शेख अयाज, गुलाम रब्बानी अगा आगरो, GM सैयद और इब्राहिम जोयो से लेकर 28 अदीबों ने मिलकर फैसला किया कि हमारे हीरोज़ पर एक एक किताब आनी चाहिए, और ये ड्यूटी है आपकी। एक अदीब को ड्यूटी दी गई कि आपने किताब लिखनी है, दूसरे अदीब को ड्यूटी दी गई आपने इसको एडिट करना है, तीसरे को दी गई कि आपने मार्केट में छपा के लानी है। और उसके साथ साथ जो टॉपिक चुने गए, मैं आपको इसी से बताता हूँ कि आप जो दानश्वर हजरात हैं उनको समझ में आएगा। उन्होंने कहा कि सिंध में जो कौमी गीत है ना, उस सिंध का सिंध के बारे में होना चाहिए, और ये 100 होने चाहिए। तो सिंध के जितने भी शायर हैं उन शायरों से कहो कि 3 गज़लें, नज़में सिंध के कल्चर पर, ज़बान पर, लिटरेचर पर और धरती से मोहब्बत पर लिखी। तो 100 शायरों से रब्ता किया गया, 300 शेर आ गए,
उसके बाद तो यूँ हुआ कि सिंध का कोई भी शायर अगर वो शायरी में धरती ज़बान कौमियत की बात नहीं करता तो उसको शायर नहीं माना जाता। और यकीन करें कि कलंदर शहबाज बहुत बड़ा शायर है, मगर उसने सिंध की शायरी नहीं की है, उसको सिंधी शायर नहीं मानते, शाह भटाई को मानते हैं क्योंकि उसने सिंध की बात की। और यही वजह है कि मेरे ख्याल में कहना चाहिए कि बुल्ले शाह सिंधियों का पसंदीदा शायर है और कलंदर शहबाज पंजाबियों का पसंदीदा पीर है। ठीक है, सिंधी नेशनलिज्म के जज्बे को कैसे बेदार करना चाहिए, मजहबी रवादारी कैसे पेश करनी चाहिए, दूसरे मज़ाहिब को अपने आपस में यानी कि मोहब्बत का कैसे दर्स देना चाहिए, बिरादरीज़म जट्टे गुज्जर फिला फिला इसको कैसे ख़त्म किया जाए, सैयद चांडो वगण मुगेरी फिला इसको कैसे ख़त्म किया जाए, इस पर आर्टिकल लिखवाए गए। ऐसा नहीं कि लोगों को बताया गया, मजमून लिखवाए गए, आज अखबारात में छपवाए गए। यानी कि ये काम है, हमने काम करना है, हमने बातें नहीं करनी। बातें करना, जलसे करना, नारे मारना, ये सब कुछ करते हैं। आप सोशल मीडिया के हीरो हैं, आप सोशल मीडिया पे अपडेट देखते हैं, आप उसको डिस्करेज करें। वो चीज़ जो आप समझते हैं कि ये पंजाबी काज, पंजाबी धरती, पंजाबी बोली के ख़िलाफ़ है, इसने हल्का सा इसमें आंसर दिया है, आप उसको मेंशन करें। कोई भी अदीब हो, प्रेसिडेंट ऑफ पाकिस्तान से लेकर MNA MPA मिनिस्टर से लेकर कोई भी हो, पंजाब के खिलाफ बात करता है। अभी हुआ ना, आप सब ने देखा, एक मिनिस्टर ने सिर्फ ऐसे बात कर ली थी, मिन्नतें तरले कहने लगा कि मेरा तो मतलब थी नहीं, मैं तो मुंह में से निकल गया। और पंजाबी लोग गाली देते हैं, पंजाबी ज़ुबान गाली वाली है। सिर्फ कितने थे, 30-40 हज़ार लोग थे। अपडेट्स आपने जो रखी, जो इसने भी रखी, आप देखें उसके लाइक्स कितने, 350, नॉट मोर देन 300, कोई 1 लाख, 15 लाख, 20 हज़ार कहीं भी नहीं है ना। ट्विटर आपके पास है, सोशल मीडिया आपके पास है, आप इनकरेज करें। आप जब भी कोई बात लिखते हैं, आपको पता है, आप यकीन करें, सिंध के लोग जब खुदाफिज कहते हैं ना, दो जने करते हैं, साथ सलामत सिंध सलामत। इसका मतलब ये है कि महफिल बर्खास्त। इससे बड़ी क्या बात हो सकती है। ਸ਼ੁਕਰੀਆ ਚਾਂਡੀਆ ਸਾਹਿਬ, थैंक यू सो मच। ਨੌਜਵਾਨਾਂ ਦੀ ਗੱਲ ਤੁਸੀਂ ਕਰ ਰਹੇ ਸੀ ਤੇ ਸਾਡਾ ਜਿਹੜਾ ਫਖਰ ਹੈ, ਪੰਜਾਬ ਬਾਂਝ ਨਹੀਂ ਹੈ, ਪੰਜਾਬ ਦੇ ਅੰਦਰ ਬਸ ਥੋੜੀ ਜਿਹੀ ਸੁਰਤ ਆਉਣ ਦੀ ਲੋੜ ਸੀ ਤੇ ਉਹ ਸੁਰਤ ਆ ਚੁੱਕੀ ਹੈ। ਇਹਦਾ ਹਵਾਲਾ ਵੱਡਾ ਸਾਡੇ ਦਰਮਿਆਨ ਹੀ ਬੈਠੀ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਰਹਿੰਦਾ ਅਮਰੀਕਾ ਦੇ ਵਿੱਚ, ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਿਹਾ ਵਾ, ਲੇਕਿਨ ਆਪਣੀ ਪੰਜਾਬੀ ਬੋਲੀ ਔਰ ਆਪਣੇ ਪੰਜਾਬੀ ਦੇ ਖਾਲਸ ਉਸ ਅੰਗ ਦੇ ਨਾਲ ਜਿਹੜੀ ਇਹਨਾਂ ਦੀ ਮਾਂ ਬੋਲੀ ਸੀ ਮੰਡੀ ਬਹਾਉਦੀਨ ਦੀ, ਤੁਸੀਂ ਇਹਨਾਂ ਨੂੰ ਸੁਣੋਗੇ, ਉਹਦੀ ਪਿਆਰੀ ਝਲਕ ਸਾਨੂੰ ਇੰਜ ਉਹਦੀ ਮਹਿਕ ਆਉਂਦੀ ਹੈ ਕਿ ਅਸੀਂ ਦੂਰੋਂ ਪਛਾਣ ਲੈਂਦੇ ਕਿ ਜਿਹੜਾ ਮੁੰਡਾ ਵਾ ਮੰਡੀ ਦਾ ਵਾ। ਤੇ ਮੈਂ ਚਾਹਾਂਗਾ ਜ਼ਿਸ਼ਾਨ ਲੀਲਾ ਸਾਹਿਬ ਕਿ ਤੁਸੀਂ ਕੁਝ ਗੱਲਬਾਤ ਕਰੋ, ਸਾਰਿਆਂ ਨਾਲ ਸਾਂਝੀ ਕਰੋ ਕਿ ਤੁਸੀਂ ਪੰਜਾਬੀ ਵੱਲ ਕਿਵੇਂ ਜੇ ਤੇ ਕੀ ਔਖ ਬਣਦੀ ਹੈ ਤੇ ਨਵੇਂ ਸਾਰੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ। ਸ਼ਾਰਟਲੀ ਕੋਈ 2 ਮਿੰਟ। ਸਾਈਂ ਬਹੁਤ ਸ਼ੁਕਰੀਆ ਤੁਸੀਂ ਇਨਵਾਈਟ ਕੀਤਾ। ਪਹਿਲੀ ਗੱਲ, ਮੈਂ ਤਾਰੀਖ ਦੀਆਂ ਗੱਲਾਂ ਹੋ ਰਹੀਆਂ ਹਨ, ਸਭ ਬਿਲਕੁਲ ਬਜਾ ਗੱਲ ਹੈ। ਪੰਜਾਬੀਅਤ ਨੂੰ ਉਜਾਗਰ ਕਰਨ ਦੀ ਬੜੀ ਢੇਰ ਜ਼ਰੂਰਤ ਹੈ। ਇਸ ਤੋਂ ਪਹਿਲੇ ਨਾ ਮੈਂ ਇੱਕ ਬੁਨਿਆਦੀ ਤੌਰ 'ਤੇ ਇਸ ਤੋਂ ਵੀ ਇੱਕ ਢੇਰ ਪਹਿਲਾ ਜੋ ਇਹ ਹੁੰਦਾ ਹੈ, ਆਇਡੈਂਟੀਟੀ ਕ੍ਰਾਈਸਿਸ, ਸ਼ਨਾਖਤ ਦਾ ਕ੍ਰਾਈਸਿਸ ਇਸ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਆਇਡੈਂਟੀਟੀ ਕ੍ਰਾਈਸਿਸ ਨੂੰ ਮੈਂ ਇਸ ਤਰ੍ਹਾਂ ਵੇਖਦਾ ਵਾਂ ਕਿ ਸਾਡੇ ਆਪਣੇ ਨਿੱਕੇ ਬਾਲ ਜਾਂਦੇ ਨੇ ਨਾ, ਸਕੂਲਾਂ ਵਿੱਚ ਪੜ੍ਹਨ ਜਾਂਦੇ ਨੇ, ਘਰ ਆ ਕੇ ਪੰਜਾਬੀ ਵਿੱਚ ਕੋਈ ਗੱਲ ਕਰ ਛੱਡੇ ਨਾ ਤਾਂ ਵੜਕੀ ਆਖੇਗੀ ਕਿ ਅੱਜ ਤੱਕ ਖਰਾਬ ਹੋ ਗਿਆ, ਬਦਤਮੀਜ਼ ਹੋ ਗਿਆ। ਅਸੀਂ ਸ਼ਲਵਾਰ ਕਮੀਜ਼ ਕਿਸੇ ਸ਼ਹਿਰ ਵਿੱਚ ਪਾ ਲਈਏ, ਕਿਦਾਈ ਚੋਂ ਸੋਫਿਸਟੀਕੇਟਡ ਬੰਦਿਆਂ ਦੇ ਵਿੱਚ ਅਸੀਂ ਮਹਿਫਲ ਵਿੱਚ ਪੰਜਾਬੀ ਵਿੱਚ ਕਮਿਊਨੀਕੇਟ ਕਰ ਲਈਏ, ਲੋਕ ਸਾਨੂੰ ਆਖਣਗੇ ਕਿ ਪੇਂਡੂ ਹੈ, ਇਸ ਬੰਦੇ ਕੋਲ ਇਲਮ ਕੋਈ ਨਹੀਂ, ਇਹਦੇ ਨਾਲ ਗੱਲ ਕੀ ਕਰਨੀ। ਮੇਰਾ ਆਪਣਾ ਜ਼ਾਤੀ ਇਸ ਤੋਂ ਵੀ ਪਹਿਲੇ ਇੱਕ ਹੀ ਮੋਟਿਵ ਇਹ ਹੈ ਕਿ ਸਾਨੂੰ ਇੱਕ ਐਸਾ ਕੌਨਫੀਡੈਂਸ ਦੇਣ ਦੀ ਲੋੜ ਹੈ ਕਿ ਅਗਰ ਤੁਸੀਂ ਪੰਜਾਬੀ ਬੋਲ ਰਹੇ ਹੋ, ਆਪਣੇ ਕਲਚਰ ਦੀ ਪ੍ਰੈਕਟਿਸ ਕਰ ਰਹੇ ਹੋ, ਕੁਝ ਵੀ ਤੁਸੀਂ ਕਰ ਰਹੇ ਹੋ, ਤੁਸੀਂ ਕਿਸੇ ਤੋਂ ਘੱਟ ਨਹੀਂ। ਤੁਸੀਂ ਆਪਣੀ ਜ਼ਬਾਨ ਇੱਕ ਕਮਿਊਨੀਕੇਸ਼ਨ ਦਾ ਇੱਕ ਜ਼ਰੀਆ ਹੈ, ਕੋਈ ਵੀ ਉਸ ਨੂੰ ਇਖਤਿਆਰ ਕਰ ਸਕਦਾ। ਬਾਹਰ ਦੀ ਅਗਰ ਮੈਂ ਗੱਲ ਕਰਾਂ ਤਾਂ ਮੈਂ ਨਾ ਆਪਣੇ ਜ਼ਾਤੀ ਐਕਸਪੀਰੀਅੰਸ ਦੇ ਮੁਤਾਬਕ ਮੈਂ ਸਿੱਖਾਂ ਦੀ ਕੌਮ ਨੂੰ ਬੜਾ ਉੱਥੇ ਓਬਜ਼ਰਵ ਕੀਤਾ। ਬਰੂਕਸ ਕਾਲਜ ਦੇ ਵਿੱਚ ਮੈਂ ਪੜ੍ਹਦਾ, ਬਰੂਕਸ ਕਾਲਜ ਦੇ ਵਿੱਚ ਇੱਕ ਕਮਿਊਨਿਟੀ ਉਹਨਾਂ ਨੇ ਬਣਾਈ ਹੋਈ ਹੈ। ਪੰਜਾਬੀਆਂ ਨੇ ਆਪਣੀ ਕਮਿਊਨਿਟੀ ਬਣਾ ਕੇ ਪੱਗ ਪਾ ਕੇ ਆਉਂਦੇ ਨੇ, ਉਹਨਾਂ ਦੇ ਛੋਟੇ ਮੋਟੇ ਇਵੈਂਟਸ ਹੁੰਦੇ ਨੇ, ਪੰਜਾਬੀ 'ਚ ਬੋਲਦੇ ਨੇ, ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਨੇ।
ਕਿਸੇ ਪਾਕਿਸਤਾਨੀ ਨਾਲ ਇੰਜ ਬੁਲਾ ਹੀ ਲਓ ਨਾ, ਭਾਈ ਕੀ ਹਾਲ ਹੀ ਮਸੇਰਾ ਕੀ ਹਾਲ। ਲੋਕ ਸਮਝਦੇ ਨੇ ਕਿ ਯਾਰ ਇਹ ਗੱਲ ਕਰ ਰਿਹਾ ਤੇ ਇਹ ਪਤਾ ਨਹੀਂ ਇੱਥੇ ਵੜ ਕਿਵੇਂ ਆਇਆ, ਇਹਨੂੰ ਪਤਾ ਨਹੀਂ ਕਿੱਥੋਂ ਇਹਨਾਂ ਨੇ ਆਉਣ ਕਿਵੇਂ ਦਿੱਤਾ ਹੈ, ਚਵਲ ਜੀ ਊਤ ਕੌਮ ਆ ਗਈ। ਬੜੇ ਸਾਦੀ ਜੀ, ਮੈਂ ਬੜੇ ਸਾਦੇ ਕਨਸੈਪਟ ਉੱਤੇ ਗੱਲ ਕਰਨਾ ਚਾਹ ਰਿਹਾ ਔਰ ਉਹ ਹੀ ਮੈਂ ਉਜਾਗਰ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ। ਮੈਂ ਜਾ ਕੇ ਅਗਰ ਵੀਡੀਓਜ਼ ਬਣਾਉਂਦਾ, ਮੈਂ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਪੰਜਾਬੀ ਦੇ ਵਿੱਚ, ਪੰਜਾਬੀ ਦਾ ਲਹਿਜਾ ਇਖਤਿਆਰ ਕਰਨਾ। ਮੇਰਾ ਇੱਕੋ ਮੋਟਿਵ ਇਹ ਹੈ ਕਿ ਸਾਡੀ ਆਉਣ ਵਾਲੀ, ਸਾਡੇ ਤੋਂ ਪਿੱਛੇ ਵੀ, ਸਾਡੀ ਅਗਰ 22-23 ਸਾਲ ਹੋ ਗਈ, ਸਾਡੇ ਤੋਂ ਪਿੱਛੇ ਵੀ ਬੜੇ ਜਾਤਕ ਤਿਆਰ ਹੋ ਰਹੇ ਹਨ। ਉਹਨਾਂ ਵਿੱਚ ਇੱਕ ਕੌਨਫੀਡੈਂਸ, ਇਤਨੀ ਖੁਦ ਇਤਮਾਦੀ ਜਾਵੇ ਕਿ ਉਹ ਕਿਸੇ ਨਾਲ ਪੰਜਾਬੀ ਬੋਲ ਰਹੇ ਨੇ, ਪੰਜਾਬੀਅਤ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿਸੇ ਤੋਂ ਕੋਈ ਬੰਦਾ ਘੱਟ ਨਹੀਂ ਹੈ। ਹਰ ਕਲਚਰ ਨੂੰ, ਹਰ ਕੌਮ ਨੂੰ, ਆਪਣੀ ਸ਼ਨਾਖਤ ਨੂੰ ਪ੍ਰੀਜ਼ਰਵ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ ਮੇਰਾ ਇੱਕ ਇਤਨਾ ਹੈ ਕਿ ਮੋਟਿਵ ਹੈ ਔਰ ਤੁਸੀਂ ਭਰਾ ਬੜਾ ਸਪੋਰਟ ਕਰਦੇ ਹੋ ਤੇ ਮੈਂ ਉਸ ਦਾ ਵੀ ਬਹੁਤ ਜ਼ਿਆਦਾ ਮਮਨੂਨ ਹਾਂ। ਹਮੇਸ਼ਾ ਹਰ ਉਸ ਜੀ ਨੂੰ ਸਪੋਰਟ ਕਰਾਂਗੇ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ ਹੈ। ਤੇ ਸਾਡੀ ਲਾਹੌਰ ਦੀ, ਬਲਕਿ ਪੰਜਾਬ ਦੀ ਅਗਰ ਤਾਲੀਮੀ ਅਦਾਰਿਆਂ ਦੀ ਗੱਲ ਕਰੀਏ ਤਾਂ ਹਮੇਸ਼ਾ ਇੱਕ ਸਾਡੀ ਖਾਹਿਸ਼ ਰਹਿੰਦੀ ਹੈ ਕਿ ਯਾਰ ਜਿਹੜਾ ਵੱਡੇ ਤਾਲੀਮੀ ਅਦਾਰੇ ਹਨ ਨਾ, ਉਹਨਾਂ ਦੇ ਵਿੱਚ ਸਾਡੀ ਕੌਮ ਦੀ, ਸਾਡੀ ਬੋਲੀ ਦੀ ਗੱਲ ਹੋਵੇ। ਤੇ ਅਫਸੋਸ ਦੇ ਨਾਲ ਜਿਹੜੀ ਲਾਹੌਰ, ਪੰਜਾਬ ਦਾ ਜਿਹੜਾ ਦਿਲ ਹੈ ਲਾਹੌਰ, ਇਹ ਸਦੀਆਂ ਤੋਂ ਹੈ, ਸਦੀਆਂ ਤੋਂ ਰਹੇਗਾ। ਇਹਦੇ ਅੰਦਰ ਸਾਡੀ ਖਾਹਿਸ਼ ਸੀ ਕਿ ਪੰਜਾਬੀ ਦਾ ਤਾਲੀਮੀ ਅਦਾਰਿਆਂ 'ਚ ਕੋਈ ਨਾਂ ਹੀ ਨਹੀਂ ਹੁੰਦਾ। ਤੇ ਉਹ ਸਾਡੀ ਖਾਹਿਸ਼, ਉਹ ਆਸ ਜਿਹੜੀ ਇੱਕ ਦਹਾਈਆਂ ਦੀ ਸੀ, ਉਹ ਪੂਰੀ ਕੀਤੀ ਪੰਜਾਬ ਕੌਂਸਲ ਦੇ ਦੋਸਤਾਂ ਨੇ। ਤੇ ਮੈਂ ਚਾਹਾਂਗਾ ਕੈਮਰਾ ਪੰਜਾਬ ਕੌਂਸਲ ਦੇ ਦੋਸਤਾਂ ਵੱਲ ਜਾਵੇ। ਤੇ ਸਾਡੀ ਖੁਸ਼ਕਿਸਮਤੀ ਹੈ ਕਿ ਆਪਕੇ ਬਰਸ ਸਾਹਿਬ ਸਾਡੇ ਨਾਲ ਬੈਠੇ ਨੇ, ਬਾਕੀ ਦੋਸਤ ਉਹਨਾਂ ਦੇ ਨਾਲ ਆਏ ਨੇ। ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੇ ਸਾਡੇ ਪੰਜਾਬੀਆਂ ਦੇ ਕੰਪਲੈਕਸਿਸ ਹਨ, ਔਰ ਖਾਸ ਕਰ ਜਿਹੜਾ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਹ ਕੰਮ ਕੀਤਾ ਹੈ, ਪੰਜਾਬੀਅਤ ਦਾ ਝੰਡਾ ਗੱਡਿਆ ਹੈ, ਇਹ ਤਾਂ ਜਮੀਅਤ ਜਮੂਅਤ ਤੇ ਤਾਂ ਨਾਂ ਹੀ ਨਹੀਂ ਲੈਣ ਦਿੰਦੇ ਸੀ। ਤੇ ਸਾਡਾ ਸਲੂਟ ਹੈ ਜੀ ਤੁਹਾਨੂੰ। ਤੇ ਮਜ਼ੀਦ ਅੱਗੇ ਦੇ ਕੀ ਪਲਾਨ ਹਨ ਤੇ ਥੋੜਾ ਬਹੁਤ ਦੱਸੋ। ਆਪਕੇ ਬਰਸ ਅਸਲ ਵਿੱਚ ਸਰ ਅਸੀਂ 2017 ਚ ਆਇਆ ਪੰਜਾਬ ਯੂਨੀਵਰਸਿਟੀ 'ਚ, ਤੇ ਸਾਡੇ ਆਉਣ ਨਾਲ ਮਤਲਬ ਕਲਾਸ ਵਿੱਚ ਵੀ ਕੋਈ ਪਠਾਨ ਵੀ ਆਉਣ, ਬਲੋਚੀ ਵੀ ਆਉਣ, ਸਿੰਧੀ ਵੀ ਆਉਣ। ਉਹ 6 ਮਹੀਨੇ ਤੇ ਸਾਡੇ ਨਾਲ ਬੋਲਦੇ ਹੀ ਨਾ। ਤੇ ਉਸ ਤੋਂ ਬਾਅਦ ਜਦੋਂ ਹੈਲੋ ਆਏ ਹੋਈ ਤੇ ਉਹਨਾਂ ਆਖਿਆ ਯਾਰ ਸਾਨੂੰ ਤੇ ਲੱਗਾ ਕਿ ਤੁਸੀਂ ਵੀ ਜਮੀਅਤ ਆ ਲਿਓ। ਮੈਨੂੰ ਉਸ ਦਿਨ ਇਹ ਮਹਿਸੂਸ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੀ ਪੰਜਾਬ ਯੂਨੀਵਰਸਿਟੀ ਵਿੱਚ ਹੈ ਇੱਕ ਅਕਾਸੀ ਕਰ ਰਹੀ ਨੂੰ ਇੱਕ ਸਿਰਫ ਜਮੀਅਤ ਦੀ ਸ਼ਕਲ ਵਿੱਚ ਹੋ ਰਹੀ ਹੈ। ਪੂਰੇ ਪੰਜਾਬ ਦੀ ਜਿਹੜੀ ਅਕਾਸੀ ਹੈ ਦੂਜੇ ਸੂਬਿਆਂ 'ਚ, ਉਹ ਅਗਰ ਇੱਥੇ ਕੋਈ ਸਟੂਡੈਂਟ ਆ ਰਿਹਾ ਉੱਥੋਂ ਦਾ, ਉਹਦੀ ਅਕਾਸੀ ਜਦੋਂ ਇਹ ਮਾਰਦੇ ਨੇ, ਕੁਝ ਵੀ ਕਰਦੇ ਨੇ, ਤਾਂ ਇਹ ਕਿ ਪੰਜਾਬ ਇਹਨਾਂ ਨੂੰ ਉਹ ਹਾਮ ਕਰ ਰਿਹਾ ਹੈ। ਹਾਲਾਂਕਿ ਪੰਜਾਬ ਦੇ ਤੇ ਲੋਕ ਬੜੇ ਪਿਆਰ ਕਰਨ ਵਾਲੇ ਤੇ ਅਮਨ ਪਸੰਦ ਹੈ। ਇਸ ਵਾਸਤੇ ਅਸੀਂ ਆਖਿਆ ਕਿ ਸਾਨੂੰ ਅੱਗੇ ਆ ਵਧਣਾ ਚਾਹੀਦਾ। ਇਸ ਵਾਸਤੇ ਕੌਂਸਲ ਬਣਾਈ। ਪਹਿਲੇ ਸਾਡੀ ਇਹ ਸਲਾਹ ਕਿ ਸੁਸਾਇਟੀ ਬਣਾਵਾਂਦੇ ਤੇ ਕਿਉਂ ਕੌਂਸਲ ਵਿੱਚ ਥੋੜ੍ਹੇ ਫਿਰ ਹੋਰ ਮਸਾਇਲ ਆਉਂਦੇ ਨੇ। ਹੁਣ ਅਸੀਂ ਇੱਕ ਇਹ ਸਟੈਪ ਲਿਆ ਕਿ ਅਸੀਂ 5 ਜ਼ੋਨ ਬਣਾਏ ਨੇ ਜੀ ਪੰਜਾਬ ਯੂਨੀਵਰਸਿਟੀ ਦੇ। ਉਹਨਾਂ ਦੇ ਜਿਹੜੇ ਹੀਰੋਜ਼ ਸਾਡੇ ਪੰਜਾਬੀ ਦੇ ਹਨ, ਉਹਨਾਂ ਦੇ ਨਾਂ ਤੋਂ ਉਹਨਾਂ ਦਾ ਨਾਂ ਰੱਖਿਆ ਹੈ। ਸਾਡੇ ਜੀ ਇੱਕ ਜ਼ੋਨ ਦਾ ਨਾਂ ਹੈ ਦੁੱਲਾ ਭੱਟੀ ਜ਼ੋਨ, ਰਾਜਾ ਪੋਰਸ ਜ਼ੋਨ, ਭਗਤ ਸਿੰਘ ਜ਼ੋਨ, ਉਦਮ ਸਿੰਘ ਜ਼ੋਨ, ਤੇ ਬੁੱਲੇ ਸ਼ਾਹ। ਇਨਸ਼ਾਅੱਲਾ ਅੱਗੇ ਜੀ ਕੋਸ਼ਿਸ਼ ਕਰ ਰਹੇ ਹਾਂ। ਇਹ ਬਾਬਰ ਦੀ ਸਾਡੀ ਕੱਲ੍ਹ ਹੀ ਮੀਟਿੰਗ ਹੋਈ ਹੈ ਤੇ ਅਸੀਂ ਪੰਜਾਬ ਯੂਨੀਵਰਸਿਟੀ ਵਿੱਚ ਵੀ ਲੋਹੜੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਨਸ਼ਾਅੱਲਾ ਕੱਲ੍ਹ ਭਾਈ ਕੀ ਬਾਤ ਹੈ, ਜਿੰਦਾਬਾਦ ਜਿੰਦਾਬਾਦ। ਪਹਿਲਾਂ ਲੋਹੜੀ ਦਾ ਹੈ ਜੀ, ਅੰਦਰ ਅਸੀਂ ਕਦੋਂ ਅਸਾਂ ਪਿੰਡਾਂ ਦੇ ਵਿੱਚ ਨਾ, ਮੈਂ ਖੁਦ ਲੋਹੜੀ ਮੰਗੀ ਬਚਪਨ ਦੇ ਆਪਣੇ ਦੇ ਵਿੱਚ। ਮੇਰਾ ਬਚਪਨ ਅਰਲੀ 80s ਦਾ ਕਹਿ ਲਓ ਜਾਂ ਲੇਟ 70s ਦਾ, ਜਿਸ ਵੇਲੇ ਅਸੀਂ ਮੰਗੀ। ਅਸੀਂ 8 ਦਿਨ ਲੋਹੜੀ ਮੰਗਦੇ ਸਾਂ। 8 ਦਿਨ ਹੀ ਅਸੀਂ ਗੋਟੇ ਲਿਆ ਕੇ ਲੱਕੜੀਆਂ ਨਾਲ ਬਾਲ ਕੇ ਉਹ ਸਾਡੀਆਂ ਝੋਲੀਆਂ ਭਰ ਜਾਂਦੀਆਂ ਹਨ। ਸਾਨੂੰ ਅਜੇ ਤੱਕ ਯਾਦ ਹੈ। ਮੇਰੀ ਉੱਥੋਂ ਆਦਤ ਪਈ ਸਿਗਰਟ ਪੀਣ। ਤੇਰਾ ਭਲਾ ਅੱਛਾ, ਉਹ ਕਹਿੰਦੇ ਨੇ ਉਹ ਤੇਰੇ ਵਿਹੜੇ ਵਿੱਚ ਮਸ਼ੀਨ, ਤੇਰਾ ਪੁੱਤ ਬੜਾ ਸ਼ੌਕੀਨ, ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ। ਤੇ ਉਹ ਲੰਮੀਆਂ ਗੱਲਾਂ ਨੇ। ਹੁਣ ਇਹ ਜਿਹੜੀ ਗੱਲ ਇਹਨਾਂ ਮਸੇਰ ਆਖੀ ਨੇ, ਮੈਂ ਇਹ ਬੁਨਿਆਦੀ ਗੱਲ ਜਿਹੜੀ ਹੈ ਉਹ ਇਹ ਹੀ ਹੈ ਕਿ ਪਹਿਲੀ ਇਸ ਗੱਲ ਦੇ ਉੱਤੇ ਵੀ ਪੂਰਿਆਂ ਲੋਕਾਂ ਪਹਿਰਾ ਦੇਣਾ ਹੈ ਕਿ ਮਾਵਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਬੱਚਿਆਂ ਦੇ ਨਾਲ ਉਰਦੂ ਬੋਲੋ, ਪੰਜਾਬੀ ਨਾ ਬੋਲੋ, ਘਰ ਦੇ ਵਿੱਚ ਖਰਾਬ ਹੁੰਦੇ ਨੇ। ਠੀਕ ਹੈ ਨਾ? ਤੇ ਅਸੀਂ ਹੁਣ ਸਰਕਾਰ, ਜਿਵੇਂ ਸੁਪਰੀਮ ਕੋਰਟ ਵੀ ਆਖਿਆ, ਜਿਵੇਂ ਹਾਈ ਕੋਰਟ ਵੀ ਆਖਿਆ, ਜਿਵੇਂ ਦੁਨੀਆ ਦੇ ਸਾਰੇ ਐਜੂਕੇਸ਼ਨਿਸਟ ਆਖਦੇ ਨੇ,
ਪੰਜਾਬ ਸਰਕਾਰ ਨੂੰ ਪੰਜਾਬੀ ਹੋਣਾ ਪੈਣਾ ਹੈ। ਪੰਜਾਬ ਸਰਕਾਰ ਜਿੰਨਾ ਚਿਰ ਤੱਕ ਪੰਜਾਬੀ ਨੂੰ ਮੁੱਢਲੀ ਤਾਲੀਮ ਜਿਵੇਂ ਸਾਰੇ ਤਿੰਨ ਸੂਬਿਆਂ 'ਚ ਹੈ ਜਦ ਤੱਕ ਲਾਗੂ ਨਹੀਂ ਹੁੰਦੀ ਉਦੋਂ ਤੱਕ ਵੀ ਅਸਾਂ ਚੁੱਪ ਨਹੀਂ ਬਹਿਣਾ। ਔਰ ਸਾਡੇ ਬਾਲਾਂ ਨੂੰ ਇਹ ਜਿਹੜਾ ਪੱਤਰੇ ਆਉਂਦੇ ਨੇ, ਦਰਖਾਸਤ ਘਰਾਂ 'ਚ ਨੋਟਿਸ ਆਉਂਦੇ ਨੇ ਮਾਪਿਆਂ ਨੂੰ ਕਿ ਬਾਲਾਂ ਦੇ ਨਾਲ ਨਾ ਬੋਲੋ, ਉਹੀ ਬੁਨਿਆਦ ਬਣਦੀ ਹੈ ਉਹ ਆਇਡੈਂਟੀਟੀ ਕ੍ਰਾਈਸਿਸ ਦੀ। ਉਹੀ ਬੁਨਿਆਦ ਬਣਦੀ ਹੈ ਸਾਨੂੰ ਸਾਡੀ ਜੜ ਤੋਂ, ਸਾਡੇ ਵਡਕਿਆਂ ਤੋਂ, ਸਾਡੇ ਅਸਲ ਤੋਂ, ਵਿਰਸੇ ਤੋਂ, ਪੂਰੀ ਤਾਰੀਖ ਤੋਂ। ਅੱਜ ਜਿਨ੍ਹਾਂ ਹੀਰੋਜ਼ ਦੀ ਗੱਲ ਇਹਨਾਂ ਨੇ ਲਿਖੀ ਯੂਨੀਵਰਸਿਟੀ ਦੇ ਵਿੱਚ, ਕੋਈ ਤਸੱਵਰ ਕਰ ਸਕਦਾ ਸੀ ਕਿ ਉਹ ਉਹਨਾਂ ਹੀਰੋਜ਼ ਦਾ ਜਿਹੜੇ ਇੱਥੇ ਦੇ ਪ੍ਰੋ ਪੀਪਲ ਲੋਕਾਂ ਦੇ ਪੱਖ ਵਾਸਤੇ ਜ਼ਾਲਮਾਂ ਜਾਵਰਾਂ ਦੇ ਨਾਲ ਲੜੇ ਨੇ, ਜਿਨ੍ਹਾਂ ਨੇ ਸੱਚੀ ਸਾਇੰਸੀ, ਫਿਕਰੀ, ਤਾਰੀਖੀ, ਇਲਮੀ ਬੁਨਿਆਦਾਂ ਤੇ, ਇਨਸਾਨੀ ਬੁਨਿਆਦਾਂ ਤੇ ਧਰਤੀ ਮਾਂ ਦੇ ਪੁੱਤਰ ਬਣ ਕੇ ਜ਼ਾਲਮਾਂ ਦੇ ਨਾਲ ਜਿਨ੍ਹਾਂ ਦਾ ਵੀ ਕਬਜ਼ਾ ਹੈ, ਜਿਹੜੇ ਵੀ ਲੁਟੇਰੇ ਹਨ, ਉਹਨਾਂ ਦੇ ਅਖੀਰ ਅਗੇਂਸਟ ਉਹ ਲੜੇ ਨੇ। ਇੱਥੇ ਮਜ਼ਹਬੀ ਬੁਨਿਆਦਾਂ ਤੇ ਹੀਰੋਇਜ਼ਮ ਚਲਾਇਆ ਗਿਆ ਹੁਣ ਤੱਕ ਨਾ। ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਚਿਰ ਤੱਕ ਹੱਲ ਨਹੀਂ ਹੋਣੀਆਂ। ਇਹ ਗੱਲ ਵੀ ਪੱਲੇ ਬੰਨ ਲਓ। ਇੱਕੋ ਹੀ ਗੱਲ ਹੈ, ਮੈਂ ਲੰਬੀ ਨਹੀਂ ਕਰਦਾ, ਕਿ ਮਾਦਰੀ ਜ਼ੁਬਾਨ ਵਿੱਚ ਬੁਨਿਆਦੀ ਤਾਲੀਮ, ਇਹਦੇ ਉੱਤੇ ਵੀ ਜਦੋਂ ਵੀ ਕੋਈ ਇਕੱਠ ਹੋਵੇ, ਹੁਣ 21 ਫਰਵਰੀ ਸਿਰ ਤੇ ਹੈ, ਬਿਲਕੁਲ 21 ਫਰਵਰੀ ਸਿਰ ਤੇ ਹੈ, ਹਰ ਬੰਦਾ 10-20 ਬੰਦੇ ਲੈ ਕੇ ਆਏ, ਕਮ ਅਜ਼ ਕਮ ਇਹਨੇ ਜੀ ਤੇ ਸਰਕਲ 'ਚ ਹੁੰਦੇ ਨੇ, ਤੇ ਉੱਥੇ ਅਸੀਂ ਡੇ ਬਾਈ ਡੇ ਇਹ ਪ੍ਰੈਸ਼ਰ ਬਣਾਈਏ। ਅਸੈਂਬਲੀ ਦੇ ਵਿੱਚ ਵੀ ਪੰਜਾਬੀ 'ਚ ਗੱਲਾਂ ਹੋਣ ਲੱਗ ਪਈਆਂ ਨੇ। ਜੇ ਸਿੰਧ ਦੇ ਲੋਕ ਸਿੰਧੀ 'ਚ FIR ਲਿਖਵਾਉਂਦੇ ਨੇ, ਕੋਰਟ ਵੀ ਜਾਏਗਾ, ਜੱਜ ਵੀ ਫੈਸਲਾ ਕਰੇਗਾ। ਸਿੰਧ ਅਸੈਂਬਲੀ ਦੀ ਆਫੀਸ਼ੀਅਲ ਲੈਂਗੁਏਜ ਸਿੰਧੀ ਹੈ। ਨੈਸ਼ਨਲ ID ਕਾਰਡ ਵੀ ਇਹਨਾਂ ਇੰਟੀਰੀਅਰ ਸਿੰਧੀ ਦਾ ਬਣਦਾ ਹੈ, ਸਿੰਧੀ 'ਚ ਬਣਦਾ ਹੈ। ਤੇ ਪੰਜਾਬੀ 'ਚ ਤੁਸੀਂ ਕਾਇਦਾ ਨਹੀਂ ਛਾਪਣ ਦੇ, ਕੂੜ ਦੇ ਅਫਸਰ ਭਾਈ ਇਹਨਾਂ ਨੂੰ ਮੌਤ ਕੀ ਪੈਂਦੀ ਪਈ? ਮੌਤ ਪੈਂਦੀ ਹੈ ਨਾ, ਕਬਜ਼ੇ ਨੇ ਵੱਡੇ। ਛੱਡੋ, ਇਹ ਨੈਰੇਟਿਵ ਹੋਰ ਨੇ, ਦਿਮਾਗ ਹੋਰ ਨੇ। ਅਸੀਂ ਹੁਣ ਦੌਲੇ ਸ਼ਾਹ ਦੇ ਚੂਹੇ ਬਣਨਾ ਦੁਬਾਰਾ ਬਰਦਾਸ਼ਤ ਨਹੀਂ ਕਰਾਂਗੇ। ਹੁਣ ਜਿਉਂਦੇ ਜਾਗਦੇ ਅਸੀਂ ਪੁੱਤ ਜਾਗ ਪਏ ਧਰਤੀ ਦੇ। ਔਰ ਮੈਂ ਇੱਕ ਅਰਲੀ 90s ਇੱਕ ਸ਼ੇਰ ਲਿਖਿਆ ਸੀ ਕਿ ਮੇਰੀ ਬੋਲੀ ਦੇਸ ਪੰਜਾਬ ਦੀ, ਇਹਨੂੰ ਲੈ ਗਿਆ ਕਾਲੇ ਚੋਰ। ਇਹ ਲੰਬੀ ਗੱਲ ਹੈ ਕਿ ਅੱਜ ਇੱਕ ਨਿਮਾਣਾ ਬੋਲਿਆ, ਮੈਂ ਲੰਬੀ ਨਜ਼ਮ ਨਹੀਂ ਸੁਣਾ ਰਿਹਾ, ਅੱਜ ਇੱਕ ਨਿਮਾਣਾ ਬੋਲਿਆ ਕੱਲ ਬੋਲਣਗੇ ਕਈ ਹੋਰ। ਇਹ ਅਸੀਂ 30 ਸਾਲ ਪਹਿਲੇ ਲਿਖੇ ਆ। ਅੱਜ ਇੱਕ ਨਿਮਾਣਾ ਬੋਲਿਆ ਕੱਲ ਬੋਲਣਗੇ ਕਈ ਹੋਰ, ਫਿਰ ਚੋਏ ਸਮੁੰਦਰ ਬਣ ਕੇ ਟੁਰਨਗੇ ਐਸੀ ਟੋਰ। ਤੇ ਹੱਕ ਮੰਗਣਾ ਇੱਕ ਮੁੱਠ ਹੋ ਕੇ ਤੇ ਜਾਗੀਰ 'ਚ ਪੈ ਜੂ ਸ਼ੋਰ। ਇਹ ਧਰਤੀ ਆਖੂ ਮਾਣ ਨਾਲ ਮੇਰੇ ਪੁੱਤ ਨਹੀਂ ਕਮਜ਼ੋਰ। ਤੇ ਉਹ ਮੈਨੂੰ ਮਾਣ ਹੈ ਪੰਜਾਬ ਕੌਂਸਲ ਦੇ ਮਿੱਤਰਾਂ ਨੂੰ ਦੇਖ ਕੇ ਮੇਰੇ ਅੰਦਰ ਜਾਗ ਪਿਆ। ਅਲੀ ਬਖਸ਼ ਭਾਜੀ, ਅਲੀ ਬਖਸ਼ ਜਨਾਬ, ਪੰਜਾਬ ਦੀ ਜਿਹੜੀ ਖੇਤਾਂ ਦੀ ਜਿਹੜੀ ਛੇੜੂਆਂ ਵਾਲੀ ਹੇਕ ਹੁੰਦੀ ਨਾ, ਆ ਦੂਰੋਂ ਜੋਗੀ ਉਧਰ ਪਹਾੜੋਂ ਆਇਆ ਤੇ ਚਰਖੇ ਦੀ ਘੂਕ ਸੁਣ ਕੇ। ਇਹ ਜੋਗੀ ਹੈ ਸਾਡਾ ਬਾਈ। ਇਹਨੂੰ ਕਿਸੇ ਸਾਊਂਡ ਸਿਸਟਮ ਦੀ ਲੋੜ ਨਹੀਂ ਹੈ। ਇਹ ਹੋ ਸਕਦਾ ਉਹ ਪਰਲੇ ਮਹੱਲੇ 'ਚੋਂ ਜਿੱਥੇ ਆ ਜਿਹੜੀ ਇੱਕ ਤੇ ਟੈਕ ਤੇ ਇੱਕ ਨਾਲ ਹੋਰ ਵੀ ਅਲਫਾ ਸੁਸਾਇਟੀ ਹੈ, E1 ਵਾਲੇ ਸ਼ਾਇਦ ਆ ਜਾਣ, ਅਲਫਾ 1 ਵਾਲੇ ਵੀ ਹੈ, ਤੇ ਨਾਲੇ ਹੋ ਸਕਦਾ ਡਾਕਟਰ ਵੀ ਹਸਪਤਾਲ ਦੇ ਬਾਹਰ ਆ ਜਾਣ। ਇਹਦੀ ਆਵਾਜ਼ ਵਾਲਾ ਬੰਦਾ ਹੈ। ਇਹਦੇ ਕੋਲੋਂ ਅਸੀਂ ਅੱਜ ਸ਼ੁਰੂ ਦੇ ਵਿੱਚ ਹੈ ਨਹੀਂ ਖੁਸ਼ ਨਹੀਂ, ਮੈਂ ਆਖਾਂਗਾ ਨਾ ਜਿਹੜਾ ਪਹਿਲਾਂ ਜੀ ਉਹਦੇ ਉੱਤੇ ਗੱਲ ਹੋ ਸੀ, ਹੁਕਮ ਤੁਹਾਡਾ ਚੱਲ। ਉਹ ਹੁਣ ਜਨਾਬ ਕਣੀ ਕਣੀ ਪੰਜਾਬ ਦੀ ਸਿੰਧ ਸਾਗਰ ਦੀ ਲੋ ਆਖੇ ਸ਼ਾਹ ਲਤੀਫ ਨੂੰ ਇੱਕ ਮਿਕ ਰਹੀਏ ਹੋ। ਤੇ ਹੁਣ ਅਸੀਂ ਉਸ ਧਰਤੀ ਦਾ ਜਿਹੜਾ ਭਲਾ ਅਜੋਕਾ ਬਾਬਿਆਂ ਦਾ ਆਖਰੀ, ਜਿਵੇਂ ਬੁੱਲੇ ਸ਼ਾਹ ਵਾਰਿਸ ਸ਼ਾਹ ਦਾ ਟਾਈਮ ਹੈ, ਉਸੇ ਵੇਲੇ ਦਾ ਇਹ ਸੱਚਲ ਸਰਮਸ ਦਾ ਟਾਈਮ। ਤੇ ਸੱਚਲ ਅੱਜ ਅੱਗ ਵੀ ਵਾਲੀ ਹੈ, ਤੇ ਇਸ਼ਕ ਦੀ ਆਤਸ਼ ਜਿਹੜੀ ਹੈ ਸਾਡੇ ਅੰਦਰ ਜਾਗਣੀ ਚਾਹੀਦੀ ਹੈ। ਤੇ ਅਲੀ ਬਖਸ਼ ਨੂੰ ਕਹਾਂ ਕਿ ਜਨਾਬ ਇੱਥੋਂ ਸ਼ੁਰੂ ਕਰੋ, ਤੇ ਸਾਰੇ ਪੇੜ ਦੇ ਵਿੱਚ ਘੁੰਮ ਕੇ ਤਹਿਜ਼ੀਬ ਦੇ ਨਾਲ ਵੀ ਰਕਸ ਕਰ ਸਕਦੇ ਨੇ, ਭੰਗੜਾ ਪਾ ਸਕਦੇ ਨੇ, ਧਮਾਲ ਪਾ ਸਕਦੇ ਨੇ। ਬਿਲਕੁਲ ਅਲੀ ਬਖਸ਼ਾ ਜਿੰਦਾ ਨਾ ਵੀ ਅਲੀ ਬਖਸ਼ਾ ਕੀ ਕਹਿੰਦਾ ਜੋੜੀ ਵਾਲਾ ਜੀਆ ਸਾਹਿਬ ਹਾਂਜੀ ਜੀ, ਸ਼ੁਰੂ ਹੋ ਜਾਓ ਯਾਰ। ਡਾਡੀ ਇਸ਼ਕ ਆਤਿਸ਼ ਲਾਈ ਹੈ, ਬੜਾ ਲੱਗਦਾ। ਆ ਜਾਓ ਅੱਗੇ ਅੱਗੇ। ਸ਼ੁਕਰ ਹੈ ਮੈਂ ਕਿ ਕਿਧਰੇ ਲੱਕੜ ਲੈ ਕੇ ਟੁਰ ਨੇੜੇ ਆਓ ਨਾ, ਮੇਰਾ ਬਣਾ ਲਓ। ਨਹੀਂ ਥੋੜਾ ਜਿਹਾ ਫਾਸਲਾ ਰੱਖੋ, ਹੋ ਜਾਏਗਾ। ਇਹਨੂੰ ਅੱਗ ਵਧਾ ਦੇਣੇ, ਲੱਕੜਾਂ 2-4 ਹੋਰ ਲਾ ਦਿਓ, ਲੱਕੜਾਂ ਲਾ ਦੇ। ਇਹਦੇ ਲਈ ਥੋੜਾ ਫਾਸਲਾ ਰੱਖੋ, ਲੱਕੜਾਂ ਵੀ ਹੈ ਨਾ, ਸੰਭਾਲ ਕਿਹੜੀ ਅਸੀਂ ਅੱਗ ਤੇ ਉਹਦੇ ਚ ਪਾਣੀ ਲੈ ਵੀ ਭਲਾ ਹੋਵੇ ਜੋੜੀ ਵਾਲਿਆ। ਚਲੋ ਜੀ ਕੱਢ ਲਾ ਪੈਸੇ ਜੀ, ਬਿਸਮਿਲ੍ਲਾ ਕਰੋ ਜੀ, ਬਿਸਮਿਲ੍ਲਾ ਕਰੋ ਜੀ। ਅਲੀ ਬਖਸ਼ ਸਾਹਿਬ
ਗਮਾਂਦਾ ਵੀ ਲੈ ਚੱਕ ਲੈ ਲੱਤਾ ਚਾਹ ਵੀ ਲਿਆ ਹਾਲਾ ਅਰੇ ਥੋੜਾ ਥੋੜਾ ਤੇ ਆਤਿਸ਼ इश्क ते भाई दोवें बराबर इश्क दा ताव वधेरा बासड़ें दी कख काने नू इश्क सड़ेंदा वेड़ा पाए सामे नाल पानी दे पाए सामे नाल पानी दे ओ यारो इश्क दा दारू केड़ा यार मेरे उत्थे चाह न रखी ओ जिथे इश्क लाएगा डेरा ओ यार डाडी इश्क आतिश लाई है यार डाडी इश्क आतिश लाई है यार डाडी इश्क आतिश लाई है वे यार सानू वे दो सानू वे यार सानू वे दो सानू लग गई बेअख्तियारी सानू लग गई बेअख्तियारी सोने दे विच न समाईए यार डाडी इश्क आतिश लाई है यार डाडी इश्क आतिश लाई है वे यार सानू वे दो सानू वे यार सानू वे दो सानू लग गई बेअख्तियारी सानू लग गई बेअख्तियारी सीने दे विच न समाईए यार डाडी इश्क आतिश ਕੀ ਹੋਇਆ ਤਨ ਕੀ ਹੋਇਆ इश्क अवेड़ा बाण न देंदा इश्क अवेड़ा बाण न देंदा ओ थी गदागर मस्त करेंदा थी गदागर मस्त करेंदा था नाच नचाइए यार डाडी इश्क आतिश लाई है यार डाडी इश्क आतिश लाई है वे यार सानू वे दो सानू लग गई बेअख्तियारी सानू लग गई बेअख्तियारी सीने दे विच न समाईए यार डाडी इश्क आतिश हुल हुला के इश्क जाया हुल हुला के इश्क जाया ओ मोहब्बत डाडा शोर मचाया मोहब्बत डाडा शोर मचाया था नाच नचाइए यार डाडी इश्क आतिश लाई है यार डाडी इश्क आतिश लाई है वे यार सानू वे दो सानू लग गई बेअख्तियारी सानू लग गई बेअख्तियारी सीने दे विच न समाई यार डाडी लाई है यार डाडी आतिश लाई है यार डाडी आतिश ਫੈਸਲ ਮੈਨੂੰ ਦੇ ਦੇ ਤੂੰ ਥੋੜਾ ਜਿਹਾ ਤੇਰਾ ਦਿਲ ਕਰ ਰਹੀ ਹੈ ਅੱਜ ਨਹੀਂ ਨਹੀਂ ਹਲੇ ਡਾਂਸ ਬੜਾ ਕਾਲਾ ਆਇਆ ਸੀ ਆ ਜਾ ਬਸ ਕਰ ਇੰਨੀ ਆਗ ਦੀ ਫੋਟੋ ਨਹੀਂ ਬਣਾ ਕੇ ਚਲੋ ਮੋਬਾਈਲ ਪਿਗਲ ਜਾਸੀ